ਜਿਹੜੇ ਪਿਆਰੇ ਉਹਨਾਂ ਦੇ ਨਾਲ ਨੇ ਗੁਰੂ ਸਾਹਿਬਾਨ ਦੇ ਸਿੱਖ ਨੇ ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਜਿਹੜਾ ਚਮਕੌਰ ਦੀ ਗੜੀ ਚੋਂ ਨਿਕਲ ਜਾਓ। ਤੇ ਗੁਰੂ ਸਾਹਿਬ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਭਾਈ ਮੈਨੂੰ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਤੁਸੀਂ ਪਿਆਰੇ ਹੋ। ਇਧਰ ਗੁਰੂ ਸਾਹਿਬ ਜੈਕਾਰੇ ਗਜਾਉਂਦੇ ਨੇ ਚਮਕੌਰ ਦੀ ਗੜੀ ਦੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ। ਲੇਕਿਨ ਜਦੋਂ ਨੂਰਾ ਮਾਹੀ ਸਰਹੰਦ ਤੋਂ ਖਬਰ ਲੈ ਕੇ ਆਉਂਦਾ ਔਰ 10ਵੇਂ ਪਾਤਸ਼ਾਹ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਫਰਮਾਉਂਦੇ ਨੇ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸਰਹੰਦ ਦੀ ਇੱਟ ਨਾਲ ਇੱਟ ਵਜਾਣਾ ਔਰ ਉਸ ਸਫਾਏ ਹਸਤੀ ਤੋਂ ਸ਼ਹਿਰ ਨੂੰ ਮਿਟਾ ਦੇਣਾ, ਜਿਹੜਾ ਮੈਂ ਸਮਝਦਾ ਵੀ ਖਾਲਸੇ ਦਾ ਸੰਪਲਕ ਜਿਹੜਾ ਖਾਲਸੇ ਦਾ ਸੰਕਲਪ ਹਮੇਸ਼ਾ ਜ਼ੁਲਮ ਦੇ ਸਾਹਮਣੇ ਰਿਹਾ, ਅੱਜ ਸਾਨੂੰ ਉਹ ਨਜ਼ਰ ਨਹੀਂ ਆਉਂਦਾ। ਜਦੋਂ ਇਹ ਅਮਿਤ ਸ਼ਾਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਹੈ ਕਿ ਇਹਨਾਂ ਨੂੰ ਜਿਨ੍ਹਾਂ ਦੀ ਤੁਸੀਂ ਰਿਹਾਈ ਦੀ ਗੱਲ ਕਰ ਰਹੇ ਇਹਨਾਂ ਤੋਂ ਕੋਈ ਆਪਣੇ ਕੀਤੇ ਤੇ ਪਛਤਾਵਾ ਨਹੀਂ। ਹੁਣ ਉਹ ਚਾਹੁੰਦੇ ਕੀ ਨੇ? ਜੋ ਸੂਬਾ ਸਰਹੰਦ ਚਾਹੁੰਦਾ ਸੀ ਕਿ ਭਾਈ ਮਾਫੀ ਮੰਗਣ, ਕਹਿਣ ਜੀ ਸਾਥੋਂ ਬੜੀ ਗਲਤੀ ਹੋਈ। ਇੱਕ ਪਾਸੇ ਤੁਸੀਂ ਉਸੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰਾਂ ਨੂੰ ਆਪਣੇ ਖਾਤੇ 'ਚ ਪਾ ਕੇ ਵੀਰ ਬਣਾ ਰਹੇ ਹੋ ਭਾਰਤ ਮਾਤਾ ਦੇ, ਤੇ ਦੂਸਰੇ ਪਾਸੇ ਉਸੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਹਵਾਲੇ ਕੀਤਾ ਹੋਇਆ ਹੈ, ਗੈਂਗਸਟਰ ਕਹਿ ਕੇ ਮਾਰਨਾ ਸ਼ੁਰੂ ਕੀਤਾ ਹੋਇਆ ਹੈ। ਤੁਸੀਂ ਜੋ ਕੁਛ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ ਕੀਤਾ ਹੈ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ, ਇੱਥੇ ਆਲਮੋਸਟ ਜਿਹੜਾ ਉਹਨਾਂ ਦਾ ਉਹ ਕਿਲਿੰਗ ਸਪਰੀ ਸੀ ਉਸ ਨੂੰ ਰੋਕਿਆ ਅਮਰੀਕਨ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ, ਜੋ ਕੁਛ ਗੁਰਪਤਵੰਤ ਸਿੰਘ ਪੰਨੂ ਔਰ ਬਾਕੀ ਜਿਹੜੇ ਆਨਲਾਈਨ ਇਹਨਾਂ ਨੇ ਬਣਾਏ ਹੋਏ ਸੀ। ਅੱਜ ਦੇ ਦੌਰ ਦੇ ਸੁੱਚਾ ਨੰਦ ਜੇ ਉਦੋਂ ਉਹਨੇ ਕਿਹਾ ਸੀ ਵਜ਼ੀਰ ਖਾਨ ਨੂੰ ਕਿ ਜੀ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਤੇ ਅੱਜ ਜਦੋਂ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਉਹ ਅਜੀਤ ਡੋਵਲ ਹੋਏ, ਦਿਨਕਰ ਗੁਪਤਾ ਹੋਏ, ਗੌਰਵ ਯਾਦਵ ਹੋਏ, ਅਮਿਤ ਸ਼ਾਹ ਹੋਏ, ਬਿਲਕੁਲ ਚੰਡਾਲ ਚੌਂਕੜੀ ਉਸੇ ਹੀ ਲਾਈਨ ਤੇ ਤੁਰੀ ਹੋਈ ਹੈ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਗੂਠਾ ਲਾਇਆ ਨਹੀਂ, ਜਿਨ੍ਹਾਂ ਬੇਦਾਵਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੋਤਮਾ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 26 ਦਸੰਬਰ 2023 13 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ, ਕਿਉਂਕਿ ਅੱਜ ਆਪਾਂ ਪ੍ਰੋਗਰਾਮ ਦੀ ਜਿਹੜਾ ਇਸ ਵੀਕ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਪਹਿਲਾਂ, ਕਿਉਂਕਿ ਮੰਡੇ ਆਪਾਂ ਆਫ ਕੀਤਾ ਸੀ
ਸੋ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਕਾਤੋਂ ਆਪਾਂ ਆਫ ਕੀਤਾ ਸੀ। ਸੋ ਪਹਿਲਾਂ ਤਾਂ ਆਪਾਂ ਆਪਣੇ ਜਿਹੜੀ ਸਪਾਂਸਰਸ਼ਿਪ ਦੇ ਵਾਲੇ ਨਾਲ ਗੱਲਬਾਤ ਕਰ ਲਈ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਭਾਈ ਰੇਸ਼ਮ ਸਿੰਘ ਵੱਲੋਂ। ਸੋ ਇਹ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ ਔਰ TV 84 ਦੇ ਪੱਕੇ ਸਪੋਰਟਰ ਨੇ। ਸੋ ਅਸੀਂ ਉਹਨਾਂ ਨੇ ਜਿਹੜੇ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ, ਇਸ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਕੌਮਾਂ ਦੇ ਇਤਿਹਾਸ ਵਿੱਚ ਹਰ ਚੈਲੰਜ ਸਮੇਂ ਨਾਇਕ ਪੈਦਾ ਹੁੰਦੇ ਨੇ, ਸੋ ਇਵੇਂ ਹੀ ਜ਼ੁਲਮ ਕਰਨ ਵਾਲੇ ਸਾਮਰਾਜਾਂ ਦੇ ਜਿਹੜੇ ਨਾਮ ਬਦਲਦੇ ਹਨ, ਪਰ ਜ਼ੁਲਮ ਦੀ ਜਿਹੜੀ ਚੱਕੀ ਹੈ ਉਹ ਬਰਾਬਰ ਚੱਲਦੀ ਰਹਿੰਦੀ ਹੈ। ਸੋ ਅੱਜ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮੁੱਚੀ ਸਿੱਖ ਕੌਮ ਯਾਦ ਕਰ ਰਹੀ ਹੈ ਔਰ ਸਿਤਮ ਜਿਹੜੀ ਜ਼ਰੀਫੀ ਇਹ ਹੈ ਕਿ ਉਸ ਵੇਲੇ ਦੇ ਸੂਬਾ ਸਰਹੰਦ ਵਜ਼ੀਰ ਖਾਨ ਅਤੇ ਉਸ ਦੇ ਮੁੱਖ ਦਰਬਾਰੀ ਸੁੱਚਾ ਨੰਦ ਦੀ ਥਾਂ ਅੱਜ ਦਿੱਲੀ ਵਿਚਲੇ ਜਿਹੜੇ ਹਿੰਦੂ ਸਾਮਰਾਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੈ ਲਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਾਂ ਪਹਿਲਾਂ ਡਾਕਟਰ ਸਾਹਿਬ ਨੂੰ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਔਰ ਫਿਰ ਉਸ ਤੋਂ ਬਾਅਦ ਜਿਹੜੀ ਇਹ ਸਾਰੇ ਇਸ਼ੂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਪਹਿਲਾਂ ਤੇ ਵੀਕਐਂਡ ਤੋਂ ਸ਼ੁਰੂ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਕਿੱਦਾਂ ਗੁਜ਼ਰਿਆ, ਕਿੱਥੇ ਗੁਜ਼ਰਿਆ? ਗੈਰ ਹਾਜ਼ਰੀ ਕੱਲੀ ਮੰਡੇ ਨਹੀਂ ਸੀ, ਫਰਾਈਡੇ ਵੀ ਅਸੀਂ ਗੈਰ ਹਾਜ਼ਰ ਸੀ। ਨਹੀਂ, ਮੈਂ ਇਸ ਵੀਕ ਦੀ ਗੱਲ ਕੀਤੀ ਹੈ। ਪਰ ਅਸੀਂ ਜਿਵੇਂ ਦੱਸਿਆ ਸੀ ਔਰ ਰੈਗੂਲਰ ਸਾਡੇ ਇੰਟਰਵਲ ਦੇ ਵਿੱਚ ਐਡ ਵੀ ਚੱਲ ਰਹੀ ਸੀ ਹਾਂਜੀ ਕਿ ਬੇਕਰਸਫੀਲਡ ਬੇਸ ਸਾਡੇ ਵੀਰ ਭਾਈ ਰੇਸ਼ਮ ਸਿੰਘ ਜੀ ਦੇ ਉਦਮ ਨਾਲ ਉਹਨਾਂ ਨੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ 'ਚ 4 ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 'ਚ ਸਾਨੂੰ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਸੱਦਿਆ ਸੀ ਜੀ। ਔਰ ਜ਼ਾਹਿਰ ਅਸੀਂ ਫਰਾਈਡੇ ਫਲਾਈ ਕੀਤਾ, LA ਸਟੇ ਸੀ, LA ਵੀ ਮੁਲਾਕਾਤਾਂ ਹੋਈਆਂ ਔਰ ਸੈਚਰਡੇ ਅਸੀਂ ਬੇਕਰਸਫੀਲਡ ਪਹੁੰਚੇ। ਉਹਨਾਂ ਦੇ ਗ੍ਰਹਿ ਵਿਖੇ ਵੀ ਜਿਹੜੇ ਪ੍ਰੋਮੀਨੈਂਟ ਸ਼ਹਿਰ ਦੇ ਖਾਸ ਤੌਰ ਤੇ ਇੰਟੈਲੈਕਚੁਅਲ ਜਿਨ੍ਹਾਂ 'ਚ 2 ਡਾਕਟਰਸ ਔਰ ਬਾਕੀ ਐਕਟਿਵਿਸਟ ਸਨ, ਉਹਨਾਂ ਦੇ ਨਾਲ ਖੁੱਲ੍ਹ ਕੇ ਗੁਫ਼ਤਗੂ ਹੋਈ ਔਰ ਐਤਵਾਰ ਦਾ ਦੀਵਾਨ ਜਿਸ ਦੇ ਵਿੱਚ ਵੱਡੀ ਗਿਣਤੀ ਸਿੱਖ ਸੰਗਤ ਲੋਕਲ ਤਾਂ ਹੈ ਹੀ ਸਨ, ਈਵਨ LA ਤੋਂ ਔਰ ਬੇ ਏਰੀਆ ਕੈਲੀਫੋਰਨੀਆ ਤੋਂ ਵੀ, ਜਿਵੇਂ ਸਰ ਜਸਵੰਤ ਸਿੰਘ ਹੋਠੀ ਜਿਹੜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਉਹ ਖਾਸ ਤੌਰ ਦੇ ਉੱਤੇ ਆਏ। ਸਾਡੇ ਵੀਰ ਸਰ ਕੁਲਵੰਤ ਸਿੰਘ ਸੈਨ ਫਰਾਂਸਿਸਕੋ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਉੱਘੇ ਆਗੂ ਰਹੇ ਨੇ ਔਰ ਹੁਣ ਵੀ ਸਾਡੇ TV 84 ਦੇ ਔਰ ਖਾਲਿਸਤਾਨੀ ਐਕਟਿਵਿਜ਼ਮ ਜਿਹੜਾ ਉਸ ਖਿੱਤੇ ਦੇ ਵਿੱਚ ਉਸ ਨੂੰ ਉਹ ਲੀਡ ਕਰਦੇ ਨੇ, ਉਹ ਵੀ ਆਲ ਦਾ ਵੇ ਆਲਮੋਸਟ 4 ਘੰਟੇ ਦੀ ਡਰਾਈਵ ਹੈ, ਡਰਾਈਵ ਕਰਕੇ ਪਹੁੰਚੇ ਔਰ ਇੱਕ ਬੜਾ ਚੰਗਾ ਮਾਹੌਲ ਸੀ ਔਰ ਦਰਸ਼ਕ ਉਹਨਾਂ ਪਿਕਚਰਸ ਨੂੰ ਵੀ ਦੇਖ ਸਕਦੇ ਨੇ। 1 ਘੰਟੇ ਤੋਂ ਜ਼ਿਆਦਾ ਦੀ ਸਾਡੀ ਪ੍ਰੈਜੈਂਟੇਸ਼ਨ ਹੈ ਜਿਸ ਨੂੰ ਸਾਡੇ ਵੀਰ ਜਿਹੜੇ ਨਾਲ LA ਤੋਂ ਗਏ ਸੀ ਔਰ ਲੋਕਲ ਵੀ ਉਹਨਾਂ ਨੇ ਰਿਕਾਰਡ ਕੀਤਾ। ਬਹੁਤ ਜਲਦੀ ਅਸੀਂ ਦਰਸ਼ਕਾਂ ਦੇ ਲਈ ਉਸ ਨੂੰ ਜਿਹੜਾ ਉਹ ਟੈਲੀਕਾਸਟ ਵੀ ਕਰਾਂਗੇ ਔਰ ਅਪਲੋਡ ਵੀ ਕਰਾਂਗੇ। ਔਰ ਇਹ ਇੱਕ ਵਜ੍ਹਾ ਸੀ ਕਿ ਅਸੀਂ ਜਿਹੜਾ ਉਹ ਪ੍ਰੋਗਰਾਮ ਨਹੀਂ ਕਰ ਸਕੇ, ਪਰ ਮੈਨੂੰ ਖੁਸ਼ੀ ਹੈ ਕਿ ਸਾਡੀ ਟੀਮ ਜਿਹੜੀ ਜਿਨ੍ਹਾਂ 'ਚ ਅਮਰਵੀਰ ਸਿੰਘ ਔਰ ਵੀਰ ਸੁਖਵਿੰਦਰ ਸਿੰਘ, ਉਹਨਾਂ ਨੇ ਫਰਾਈਡੇ ਦਾ ਸੈਗਮੈਂਟ ਵੀ ਕੀਤਾ, ਸੱਚੋ ਸੱਚ ਦਾ 1.5 ਘੰਟੇ ਦਾ, ਕੱਲ੍ਹ ਦਾ ਵੀ ਕੀਤਾ ਔਰ ਸਾਨੂੰ ਦਰਸ਼ਕਾਂ ਤੋਂ ਪੋਜ਼ਿਟਿਵ ਇਨਪੁਟ ਮਿਲੀ ਹੈ। ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਗੈਰ ਹਾਜ਼ਰੀ 'ਚ ਸਾਨੂੰ ਘੱਟੋ ਘੱਟ ਤਸੱਲੀ ਹੈ ਕਿ ਜਿਹੜੀ ਕੰਟੀਨਿਊਟੀ ਆਫ ਥਾਟ, ਕਿਉਂਕਿ ਸਾਡਾ ਵੀ ਤਬਸਰਾ ਖਬਰਾਂ ਦੇ ਉੱਤੇ ਹੀ ਹੁੰਦਾ ਜੋ 24 ਆਵਰ 'ਚ ਵਾਪਰਦਾ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਅੱਗੋਂ ਜਿਹੜੀ ਲੈਗੇਸੀ ਹੈ, ਨੌਜਵਾਨ ਯੰਗ ਐਂਕਰ ਸਾਡੇ ਉਹ ਵੀ ਅੱਗੇ ਆ ਰਹੇ ਨੇ ਔਰ ਇੱਕ ਜਿਹੜਾ ਇੱਕ ਚੰਗਾ ਇਮੇਜ ਜਿਹੜਾ ਉਹ ਸਾਹਮਣੇ ਆ ਰਿਹਾ। ਹਾਲਾਂਕਿ ਇਹ ਠੀਕ ਹੈ ਕਿ ਜਿਹੜਾ ਵੀ ਜਿਸ ਫੀਲਡ 'ਚ ਹੁੰਦਾ ਹੈ ਉਹ ਮਿਹਨਤ ਕਰਕੇ ਅੱਗੇ ਵੱਧਦਾ ਹੈ, ਲੇਕਿਨ ਜਿਸ ਨੂੰ ਕਹਿੰਦੇ ਨੇ ਵੀ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ। ਸੋ ਅਸੀਂ ਇਹਨਾਂ ਦੋਨਾਂ ਆਪਣੇ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਕਾਫੀ ਕੁਝ ਸਿੱਖਿਆ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਮੈਂ ਅੱਜ ਹੀ ਸਾਡੇ ਟੋਰਾਂਟੋ ਤੋਂ ਵੀਰ ਕੁਲਦੀਪ ਸਿੰਘ, ਉਹਨਾਂ ਦੀ ਵੀ ਇਸ ਕੰਟੈਕਸਟ 'ਚ ਕਾਲ ਸੀ
ਮੈਂ ਉਹਨਾਂ ਨੂੰ ਕਿਹਾ ਸੀ ਕਿ ਭਾਈ ਸਾਡੇ ਨਾਲ ਕੋਈ ਤਨਖਾਹੀਆ ਨਹੀਂ ਚੱਲ ਸਕਦਾ, ਸਾਡੇ ਨਾਲ ਤਾਂ ਉਹੀ ਹੋਏਗਾ ਜਿਹਨੂੰ ਜਨੂਨ ਹੈ, ਬਿਲਕੁਲ, ਜਿਹਨੂੰ ਇਸ਼ਕ ਹੈ। ਕਿਉਂਕਿ ਜਿਨ੍ਹਾਂ ਨੇ ਪੈਸੇ ਬਣਾਉਣੇ ਨੇ ਜਾਂ ਪੈਸਿਆਂ ਦੀ ਖੇਡ ਹੈ, ਉਹਦੇ 'ਚ ਤਾਂ ਹੋਰ ਕਿੱਤੇ ਬਹੁਤ ਨੇ। ਇਹਦੇ 'ਚ ਜਿਹਨੂੰ ਇਹ ਲੱਗਦਾ ਕਿ ਵੀ ਮੈਂ ਸਿੱਖੀ ਦੇ ਲਈ, ਕੌਮੀ ਘਰ ਖਾਲਿਸਤਾਨ ਦੇ ਲਈ, ਪੰਥ ਦੇ ਲਈ ਕੁਛ ਕਰਨਾ ਹੈ, ਬਾਕੀ ਰਾਜ਼ਕ ਨਿਰੰਕਾਰ ਹੈ, ਇਹ ਜ਼ਿੰਮਾ ਰੱਬ ਦਾ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰਿਆ। ਹਾਂ, ਤੁਹਾਡਾ ਮਨ ਜਿਹੜਾ ਹੈ ਉਹ ਕਿੱਥੇ ਰਾਜੀ ਹੁੰਦਾ ਹੈ, ਉਹ ਵੀ ਗੁਰੂ ਸਾਹਿਬ ਨੇ ਕ੍ਰਾਈਟੇਰੀਆ ਦਿੱਤਾ ਹੈ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੈ, ਕਿ ਜੇ ਕੋਈ ਰੱਜਿਆ ਕਦੇ ਤੇ ਸੰਤੋਖ ਨਾਲ ਰੱਜਿਆ, ਤੇ ਜੇ ਸੰਤੋਖ ਨਾਲ ਜਿਹੜਾ ਜਿੱਥੇ ਲੱਗਾ ਉਹ ਲੱਗਾ ਰਹੇਗਾ। ਔਰ ਜੀਵਨ ਦੇ ਵਿੱਚ ਵੀ ਤੁਹਾਡੇ ਸਿੱਖੀ ਦੀ ਖੁਸ਼ਬੂ ਹੋਏ, ਤੁਸੀਂ ਪੰਥਕ ਪਿੜ ਦੇ ਵਿੱਚ ਐਕਟਿਵਿਜ਼ਮ ਵੀ ਕਰਦੇ ਹੋ, ਤੇ ਉਹਦੇ ਨਾਲ ਸਗੋਂ ਤੁਹਾਡੇ ਅੰਦਰ ਇੱਕ ਟਿਕਾ ਤੇ ਚੈਨ ਵੀ ਹੁੰਦਾ ਹੈ। ਸੋ ਅਸੀਂ ਸਗੋਂ ਵੈਲਕਮ ਕਰਦੇ ਹਾਂ ਕਿ ਹੋਰ ਵੀ ਸਾਡੀ ਇਹ ਚਾਹਨਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੰਗਸਟਰਸ ਨੂੰ, ਬੱਚੇ ਬੱਚੀਆਂ ਨੂੰ ਇਨਵੋਲਵ ਕਰੀਏ, ਇਸ ਨੂੰ ਨਵੇਂ ਵਰ੍ਹੇ 'ਚ 2024 'ਚ ਹੋਰ ਅੱਗੇ ਲੈ ਕੇ ਜਾਈਏ। ਹਾਲਾਂਕਿ ਸਾਡੇ ਵੀਰ ਗੋਬਿੰਦਰ ਸਿੰਘ, ਜਦੋਂ ਮੈਂ ਉਤਰਿਆ ਏਅਰਪੋਰਟ 'ਤੇ ਤਾਂ ਉਹਨਾਂ ਦੀ ਕਾਲ ਸੀ, ਤੇ ਉਹਨਾਂ ਨੇ ਕਿਹਾ ਕਿ ਏਅਰਪੋਰਟ 'ਤੇ ਹੋ? ਮੈਂ ਕਿਹਾ ਹਾਂ। ਕਹਿੰਦੇ ਅਸੀਂ ਅੰਤਰ ਜਾਵਾਂ। ਮੈਂ ਕਹਿੰਦੇ ਇਹ ਦਿਲਾਂ ਨੂੰ ਦਿਲਾਂ ਦੇ ਰਾਹ। ਤੇ ਉਹਨਾਂ ਨੇ 2 ਦਿਨ ਪਹਿਲਾਂ ਜਿਹੜਾ ਅਸੀਂ ਪ੍ਰੋਗਰਾਮ 'ਚ ਕਿਹਾ ਸੀ ਕਿ ਭਾਈ ਜੇ ਸਾਡੀ ਫਾਈਨੈਂਸ਼ੀਅਲ ਹੈਲਪ ਨਾ ਹੋਈ ਤਾਂ ਅਸੀਂ ਇਸ ਨੂੰ ਅੱਗੇ ਨਹੀਂ ਲਿਜਾ। ਉਹਨਾਂ ਨੇ ਕਿਹਾ ਜੀ ਤੁਹਾਡੇ ਲਫ਼ਜ਼ ਸਾਡੇ ਦਿਲ ਨੂੰ ਚੀਰ ਕੇ ਲੰਘ ਜਾਂਦੇ ਨੇ, ਤੁਸੀਂ ਇਵੇਂ ਨਾ ਕਹੋ, ਕਿਉਂਕਿ ਇੰਨੀ ਮਿਹਨਤ ਨਾਲ ਜਿੱਥੇ 11 ਸਾਲਾਂ ਤੋਂ ਇਸ ਨੂੰ ਜਿਸ ਮੁਕਾਮ ਤੇ ਖੜਾ ਕੀਤਾ ਲਿਆ ਕਿ ਅੱਜ ਕੌਮ, ਜਿਹੜੇ ਲੋਕ ਸੋਚਵਾਨ ਨੇ, ਉਹ ਡੀਕਦੇ ਹੁੰਦੇ ਨੇ ਕਿ ਭਾਈ ਇੱਥੋਂ ਕੀ ਮੈਸੇਜ ਆਏਗਾ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਇਹ ਸਾਡੇ ਲਈ ਵੀ ਇਹ ਜਿਵੇਂ ਇੱਕ ਬਾਗਬਾਨ ਮਾਲੀ ਪਾਣੀ ਦੇ ਕੇ ਬੂਟਿਆਂ ਨੂੰ ਸਿੰਜਦਾ, ਉਹਨੂੰ ਅੱਗੇ ਤੋਰਦਾ ਹੈ, ਸਾਡੇ ਲਈ ਔਰ ਖ਼ਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਦਾ ਲਾਇਆ ਇਹ ਬੂਟਾ ਹੈ, ਅਸੀਂ ਇਸ ਨੂੰ ਮੁਰਝਾਇਆ ਵੀ ਨਹੀਂ ਦੇਖਣਾ ਚਾਹੁੰਦੇ ਔਰ ਇਸ ਨੂੰ ਅੱਗੇ ਜਿਹੜਾ ਵਧਾਉਣਾ ਚਾਹੁੰਦੇ ਹਾਂ। ਪਰ ਅਲਟੀਮੇਟਲੀ ਜਿਹੜੀ ਟਰੂਥ ਹੈ ਉਹ ਸਾਡਾ ਇਹ ਫਰਜ਼ ਵੀ ਹੈ ਕਿ ਵੀ ਅਸੀਂ ਆਪਣੇ ਵਿਊਅਰਸ ਦੇ ਸਾਹਮਣੇ, ਆਪਣੇ ਵੈਲਵਿਸ਼ਰਸ ਦੇ ਸਾਹਮਣੇ ਰੱਖੀਏ ਕਿ ਭਾਈ ਇਹ ਵੱਡੇ ਖਰਚਿਆਂ ਵਾਲੇ ਪ੍ਰੋਜੈਕਟ ਦੇ ਵਿੱਚ ਅਸੀਂ ਤਾਂ ਹੀ ਇਸ ਨੂੰ ਅੱਗੇ ਤੋਰ ਸਕਾਂਗੇ ਜੇ ਸਾਨੂੰ ਖੁੱਲ੍ਹ ਕੇ ਮਦਦ ਹੋਏਗੀ। ਔਰ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿਹੜੇ ਇਹਨੂੰ ਜਿਹੜਾ ਉਸੇ ਹੀ ਸੈਂਸਿਟੀਵਿਟੀ ਨਾਲ ਲੈਂਦੇ ਨੇ। ਔਰ ਹੁਣ ਅਸੀਂ ਜਿਹੜਾ ਦੀਵਾਨ ਦੀ ਗੱਲ ਮੁੱਖ ਤੌਰ ਤੇ ਮੈਂ ਕਰ ਹੀ ਦਿੱਤੀ ਹੈ। ਦੀਵਾਨ ਨੂੰ ਭਾਈ ਰੇਸ਼ਮ ਸਿੰਘ ਹੋਰਾਂ ਨੇ ਵੀ ਐਡਰੈਸ ਕੀਤਾ ਹੈ, ਭਾਈ ਜਸਵੰਤ ਸਿੰਘ ਹੋਠੀ ਉਹਨਾਂ ਨੇ ਵੀ, ਔਰ ਗੁਰਦੁਆਰਾ ਕਮੇਟੀ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ। ਔਰ ਆਲਮੋਸਟ 20 ਸਾਲ ਬਾਅਦ ਮੇਰਾ ਬੇਕਰਸਫੀਲਡ ਜਾਣਾ ਹੋਇਆ, ਉਹ ਇਵੇਂ ਹੀ ਸੀ ਜਿਵੇਂ ਕੈਨੇਡਾ ਜਾਣ ਵਾਂਗ ਹੋਏ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇੱਕ ਤਾਂ TV 84 ਦੇ ਹਵਾਲੇ ਨਾਲ ਵੀ ਕਾਫੀ ਜਿਹੜਾ ਹੈ ਉਹ ਵਕਤ ਇਸ ਪਾਸੇ ਲੱਗਣ ਲੱਗ ਗਿਆ। ਦੂਸਰਾ, ਜਿੱਥੇ ਵੀ ਕੋਈ ਤਬਦੀਲੀਆਂ ਹੁੰਦੀਆਂ ਨੇ, ਚੇਂਜਸ ਹੁੰਦੀਆਂ, ਉਹ ਸਾਰੇ ਪਾਸੇ ਹੀ ਅਸਰਅੰਦਾਜ਼ ਹੁੰਦੀਆਂ। ਸੋ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਇੱਕ ਪੋਜ਼ਿਟਿਵ ਮਾਹੌਲ ਵੀ ਹੈ, ਔਰ ਖ਼ਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਜਿਹੜੀਆਂ ਵੋਟਾਂ 28 ਜਨਵਰੀ ਨੂੰ ਸੈਨ ਫਰਾਂਸਿਸਕੋ 'ਚ ਪੈਣ ਜਾ ਰਹੀਆਂ ਨੇ, ਉਸ ਦੇ ਹਵਾਲੇ ਨਾਲ ਵੀ ਇੱਕ ਉਤਸ਼ਾਹ ਹੈ। ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਸ ਦੇ ਵਿੱਚ ਸ਼ਮੂਲੀਅਤ ਕਰਨ। ਅਸੀਂ ਜਿਵੇਂ 21 ਦਸੰਬਰ ਨੂੰ ਇਹ ਗੱਲ ਕੀਤੀ ਸੀ ਕਿ ਇਹ ਸਾਰਾ ਹੀ, ਵੈਸੇ ਤਾਂ ਜਦੋਂ ਅਸੀਂ ਸਰਸਾ ਦੇ ਕੰਢੇ ਤੋਂ ਵੀ ਪਹਿਲਾਂ ਆਲਮੋਸਟ 8 ਮਹੀਨੇ ਦੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਦੀ ਗੱਲ ਕਰਦੇ ਹਾਂ, ਤਾਂ ਫਿਰ ਤਾਂ ਉਹ ਸਾਰਾ ਪੀਰੀਅਡ, ਕੋਈ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਕੋਈ ਸਿੰਘ ਅੰਦਰ ਰਸਦ ਲਿਜਾਣ ਲਈ ਜਾਂ ਘਾਹ ਪੱਠਾ ਲਿਜਾਣ ਲਈ ਘੋੜਿਆਂ ਦਾ ਸ਼ਹੀਦ ਨਾ ਹੋਇਆ ਹੋਏ। ਕਿਹਨਾਂ ਹਾਲਾਤਾਂ 'ਚ ਉਹਨਾਂ ਨੇ ਜਿਹੜਾ ਉਹ ਫੇਸ ਕੀਤਾ ਦੁਸ਼ਮਣ ਨੂੰ। ਲੇਕਿਨ ਜਦੋਂ ਸਰਸਾ ਦੇ ਕੰਢੇ 'ਤੇ ਜਿਹੜੀ ਜੰਗ, ਪਰਿਵਾਰ ਵਿਛੋੜਾ, ਉਸ ਤੋਂ ਜਿਹੜਾ ਸਫਰੇ ਸ਼ਹਾਦਤ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ, ਜਿਸ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਤੋਂ ਦਹਾਕਾ ਪਹਿਲਾਂ ਕੋਈ ਇਸ ਲੈਵਲ ਦੇ ਉੱਤੇ ਫਤਿਹਗੜ੍ਹ ਸਾਹਿਬ ਨਾਲ ਜਾਂ ਚਮਕੌਰ ਦੀ ਗੜੀ ਨਾਲ ਜਾਂ ਸਰਸਾ ਕੰਢੇ ਨਾਲ ਜੁੜੇ ਟੈਲੀਕਾਸਟਿੰਗ ਦੇ ਪ੍ਰੋਗਰਾਮ ਨਹੀਂ ਸੀ। ਹੁਣ ਆਲਮੋਸਟ ਸਾਰੇ ਵੱਡੇ ਵੱਡੇ ਪੰਜਾਬੀ ਨਾਲ ਸੰਬੰਧਿਤ ਚੈਨਲ ਵੀ, ਕੁਛ ਆਪੋ ਆਪਣੀਆਂ ਵੀ, ਯੂਟਿਊਬਰਸ ਦਾ ਵੀ,
ਔਰ ਬਹੁਤ ਸਾਰਾ ਜਿਹੜਾ ਹੈ ਇਸ ਦੀ ਕਵਰੇਜ ਹੋ ਰਹੀ ਹੁੰਦੀ ਹੈ ਅੱਛਾ ਔਰ ਇੱਕ ਮਾਹੌਲ ਤੁਹਾਨੂੰ ਦੇਖਣ 'ਚ ਮਿਲਦਾ ਹੈ ਜਿਹੜਾ ਚਾਰ ਚਫੇਰੇ ਇੱਕ ਕੁਆਇਟ ਪੋਜ਼ਿਟਿਵਿਟੀ ਵੀ ਦਿੰਦਾ ਹੈ ਕੁਰਬਾਨੀਆਂ ਦਾ। ਲੇਕਿਨ ਮੈਂ ਇੱਕ ਰੁਝਾਨ ਇਹ ਵੀ ਦੇਖ ਰਿਹਾ ਔਰ ਅਸੀਂ ਅੱਜ ਦੇ ਪਹਿਲੇ ਸਾਡੇ ਸੈਗਮੈਂਟਸ 'ਚ ਅਸੀਂ ਇਸ ਦੇ ਹਵਾਲੇ ਨਾਲ ਇਹਦੇ ਜਿਹੜੇ ਅੱਡ ਆਸਪੈਕਟ ਨੇ ਉਹਦੀ ਗੱਲ ਕਰਾਂਗੇ ਕਿ ਦੇਖੋ ਜਦੋਂ ਅਸੀਂ ਖਾਲਸਾਈ ਭਾਵਨਾ ਦੀ ਗੱਲ ਕਰਦੇ ਹਾਂ ਜਾਂ ਖਾਲਸਾਈ ਸਪਿਰਿਟ ਦੀ ਗੱਲ ਕਰਦੇ ਹਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਸਾਡੇ ਧਰਮ ਦੇ ਅੰਦਰ ਗੁਰੂ ਸਾਹਿਬਾਨ ਦੇ ਮੈਸੇਜ ਦੇ ਅੰਦਰ ਹਰਖ ਤੇ ਸੋਗ ਉਹ ਆਨੰਦ ਦਾ ਹੀ ਨਾਂ ਹੈ। ਉਹਦੇ 'ਚ ਸੋਗ ਨਾਂ ਦੀ ਚੀਜ਼ ਨਹੀਂ ਹੈ ਕਿਉਂਕਿ ਅਸੀਂ ਖੁਸ਼ੀ ਦੇ ਮੌਕੇ ਵੀ ਆਨੰਦ ਸਾਹਿਬ ਦੇ ਨਾਲ ਹੀ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਜਿਹਨੂੰ ਲੋਕ ਸ਼ੋਕ ਜਾਂ ਗਮ ਕਹਿੰਦੇ ਨੇ ਕੋਈ ਵਿਛੋੜੇ ਦਾ ਸਮਾਗਮ ਹੈ ਉਹ ਵੀ ਜਿਹੜਾ ਹੈ ਉਹ ਅਰਦਾਸ ਆਨੰਦ ਸਾਹਿਬ ਦੇ ਨਾਲ ਹੀ ਸਮਾਪਤੀ ਹੁੰਦੀ। ਇਸ ਲਈ ਕੋਈ ਸ਼ੋਕ ਜਾਂ ਮਾਤਮ ਹੁਣ ਅਸੀਂ ਦੇਖਦੇ ਹਾਂ ਕਿ ਜੇ ਯਹੂਦੀਆਂ ਵੱਲ ਨਜ਼ਰ ਮਾਰੀਏ ਤੇ ਵੇਲਿੰਗ ਵਾਲ ਜਿਹਨੂੰ ਕਹਿੰਦੇ ਨੇ ਜਿਹੜਾ 2-2.5 ਹਜ਼ਾਰ ਸਾਲ ਪਹਿਲਾਂ ਮੰਦਰ ਉਹਨਾਂ ਦਾ ਜੂਇਸ਼ ਟੈਂਪਲ ਡਿਸਟਰੋਏ ਹੋਇਆ ਉਹਦੀ ਜਿਹੜੀ ਇੱਕ ਅੱਧੀ ਕੰਧ ਬਚੀ ਹੋਈ ਹੈ ਜਾਂ ਉਸ ਦੇ ਨਾਲ ਲੱਗ ਕੇ ਉਹ ਰੋਈ ਜਾਂਦੇ ਨੇ ਔਰ ਰੋਣ ਹੀ ਜਾਂਦੇ ਨੇ ਪ੍ਰੇ ਵੀ ਕਰਦੇ ਨੇ। ਇਸੇ ਤਰ੍ਹਾਂ ਬੇਸ਼ੱਕ ਇਸਲਾਮ ਦੇ ਵੀ ਇੱਕ ਸਪਿਰਿਟ ਰੱਬ ਦੇ ਹੁਕਮ 'ਚ ਰਹਿਣ ਦੀ ਹੈ ਲੇਕਿਨ ਜਦੋਂ ਅਸੀਂ ਤਾਜ਼ੀਆ ਦੇਖਦੇ ਹਾਂ ਖਾਸ ਤੌਰ 'ਤੇ ਕਰਬਲਾ ਦੇ ਹਸਨ ਹੁਸੈਨ ਦੀ ਯਾਦ ਤੇ ਜਿਹੜੇ ਸਾਡੇ ਸ਼ੀਆ ਭਰਾ ਭੈਣਾਂ ਨੇ ਉਹ ਤਾਜ਼ੀਆ 'ਚ ਇਸ ਕਦਰ ਛਾਤੀਆਂ ਪਿੱਟਣ ਤੋਂ ਲੈ ਕੇ ਜਿਸ ਕਿਸਮ ਦਾ ਉਹਨਾਂ ਦਾ ਆਪਣੇ ਆਪ ਨੂੰ ਜ਼ਖਮੀ ਕਰਨ ਹਾਲਾਂ ਉਹਨਾਂ ਪਲਾਂ ਨੂੰ ਜੀ ਰਹੇ ਹੁੰਦੇ ਨੇ ਕਿ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ ਲੇਕਿਨ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਜਦੋਂ ਮਰਸੀਏ ਵੀ ਪੜ੍ਹੇ ਜਾਂਦੇ ਨੇ ਔਰ ਚੀਕਾਂ ਗਮ ਔਰ ਦੂਸਰਾ ਉਹ ਦੇਖਣ 'ਚ ਆਉਂਦਾ ਹੈ। ਔਰ ਇਸ ਕਿਸਮ ਦਾ ਵਰਤਾਰਾ ਇਸ ਵਾਰ ਪੰਜਾਬ ਦੀ ਸਰਕਾਰ ਨੇ ਵੀ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਦੋਂ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਕਿ ਜੀ ਇੰਨੇ ਵਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਕਤ ਸ਼ੋਕ ਦਾ ਬਿਗਲ ਵਜਾਇਆ ਜਾਏਗਾ ਇੰਨੇ ਮਿੰਟ ਖੜੇ ਔਰ ਜਿਉਂ ਹੀ ਇਹ ਐਲਾਨ ਸਰਕਾਰ ਦਾ ਜੀ ਜ਼ਿਲ੍ਹਾ ਅਧਿਕਾਰੀਆਂ ਨਾਲ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਨੇ ਔਰ ਦੂਸਰਾ ਇਹ ਸਾਰੇ ਦਾ ਹੋਇਆ। ਲੇਕਿਨ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਸਿੱਖ ਸੰਗਤ ਜਦੋਂ ਖਲੋਂਦੀ ਹੈ ਇਸ ਦਾ ਫੌਰਨ ਸਿੱਖ ਵਿਦਵਾਨਾਂ ਵੱਲੋਂ ਧਾਰਮਿਕ ਸ਼ਖਸੀਅਤਾਂ ਵੱਲੋਂ ਔਰ ਦੂਸਰਾ ਪੁੱਜ ਕੇ ਵਿਰੋਧ ਹੋਇਆ। ਸਾਡੇ ਕੋਈ ਸ਼ੋਕ ਮਾਤਮ ਦਾ ਕਾਨਸੈਪਟ ਨਹੀਂ ਸਾਡੇ ਤਾਂ ਸ਼ਹੀਦੀ ਜੋੜ ਮੇਲੇ ਨੇ ਅਸੀਂ ਤਾਂ ਜਕਾਰਿਆਂ ਔਰ ਨਗਾਰਿਆਂ ਦੇ ਨਾਲ ਸੈਲੀਬ੍ਰੇਟ ਕਰਦੇ ਹਾਂ। ਸਾਡੇ ਲਈ ਜਿਹੜਾ ਇੱਕ ਵੈਰਾਗ ਹੈ ਉਹ ਰੂਹਾਨੀ ਵੈਰਾਗ ਹੈ ਔਰ ਲੇਕਿਨ ਇਹ ਕੋਈ ਸ਼ੋਕ ਜਾਂ ਦੂਜਾ ਨਹੀਂ ਔਰ ਇਹ ਚੰਗੀ ਗੱਲ ਹੈ ਕਿ ਵੀ ਸਰਕਾਰ ਨੂੰ ਇਹ ਇਸ ਗੱਲ ਦਾ ਅਹਿਸਾਸ ਹੋਇਆ ਕਿ ਐਵੇਂ ਬਿਨਾਂ ਕੁਛ ਕੀਤਿਆਂ ਇੱਕ ਫੋਕੀ ਸ਼ੋਹਰਤ ਲੈਣ ਦੇ ਨਾਂ ਥੱਲੇ ਇੱਕ ਜਿਹੜੀ ਗਲਤ ਪਰੰਪਰਾ ਸੈੱਟ ਹੋਣ ਜਾ ਰਹੀ ਸੀ ਕਿਉਂਕਿ ਬਹੁਤ ਸਾਰਾ ਐਸਾ ਕੁਝ ਸੈੱਟ ਕਰ ਦਿੱਤਾ ਗਿਆ ਜਿਵੇਂ ਵੀਰ ਬਾਲ ਦਿਵਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਪਿਛਲੇ ਸਾਲ ਤੋਂ ਇਹ ਡਰਾਮੇਬਾਜ਼ੀ ਕਰਕੇ ਕਿਵੇਂ ਉਹ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ ਲੇਕਿਨ ਭਗਵੰਤ ਮਾਨ ਨੂੰ ਸਿੱਖ ਸੰਗਤ ਦੇ ਰੋਹ ਔਰ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਉਹਨੂੰ ਇਸ ਗੱਲ ਦੀ ਸਮਝ ਆਈ ਕਿ ਵੀ ਇਹ ਗੱਲ ਠੀਕ ਨਹੀਂ ਆ ਉਹਨੇ ਉਸ ਆਰਡਰ ਨੂੰ ਵਿਦਡਰਾ ਕਰ ਲਿਆ। ਚਲੋ ਚੰਗੀ ਗੱਲ ਹੈ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਵੀ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਇਸ ਗੱਲ ਦਾ ਵੀ ਧਿਆਨ ਰਿਹਾ ਕਿ ਇੱਕ ਪਾਰਟ ਜਿਹੜਾ ਮੈਂ ਇਹ ਦੇਖ ਰਿਹਾ ਕਿ ਅਸੀਂ ਜਦੋਂ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਾਂ ਇਹ ਸਾਰੇ ਵਰਤਾਂਤ ਨੂੰ ਸੁਣਿਆ ਕੁਛ ਨਾਇਕ ਨੇ ਕੁਛ ਖਲਨਾਇਕ ਨੇ ਖਲਨਾਇਕਾਂ ਦਾ ਵੀ ਅਸੀਂ ਜ਼ਿਕਰ ਜਦੋਂ ਕਰਦੇ ਹਾਂ ਤੇ ਉਸ ਦੇ ਵਿੱਚ ਵੱਡਾ ਖਲਨਾਇਕ ਗੰਗੂ ਉਭਰਦਾ ਹੈ। ਸੁੱਚਾਨੰਦ ਜਿਹੜਾ ਸਰਹੰਦ ਦੀ ਕਚਹਿਰੀ ਦੇ ਵਿੱਚ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ ਕਹਿੰਦਾ ਤੇ ਜਦੋਂ ਅਸੀਂ ਨਾਇਕਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਸ਼ੇਰ ਮੁਹੰਮਦ ਖਾਨ ਜਿਹਨੇ ਹਾ ਦਾ ਨਾਰਾ ਮਾਰਿਆ ਔਰ ਉਸ ਦੇ ਨਾਲ ਜਿਨ੍ਹਾਂ ਨੇ ਵੀ ਜਿਹੜਾ ਨਬੀ ਖਾਨ ਗਨੀ ਖਾਨ ਮਾਛੀਵਾੜੇ ਤੋਂ ਗੁਰੂ ਸਾਹਿਬ ਨੂੰ ਸੁਰੱਖਿਅਤ ਕੱਢਣਾ ਰਾਏ ਕੱਲਾ ਜਿਹਦਾ ਉਸ ਰਾਏਕੋਟ ਔਰ ਨੂਰਾ ਮਾਹੀ ਅਸੀਂ ਇਹਨਾਂ ਦਾ ਵੀ ਜ਼ਿਕਰ ਕਰਾਂਗੇ। ਪਰ ਬਹੁਤ ਸਾਰੇ ਹੁਣ ਇਸ ਕਿਸਮ ਦੇ ਬੜੇ ਇਲਸਟ੍ਰੇਟਡ ਇਸ ਕਿਸਮ ਦੇ ਬਿਰਤਾਂਤ ਨਾਲ ਜੋੜ ਕੇ ਹੁਣ ਪਤਾ ਨਹੀਂ ਜਾਂ ਤਾਂ ਰਾਗੀਆਂ ਨੂੰ ਜਾਂ ਢਾਡੀਆਂ ਨੂੰ ਵੀ ਉਹ ਪੂਰਾ ਉਹਨਾਂ ਨੇ 2-2 ਘੰਟੇ ਕਰਨੇ ਹੁੰਦੇ ਨੇ ਵਕਤ ਕਰਦੇ ਨੇ ਜਿਨ੍ਹਾਂ ਦੇ ਕੋਈ ਇਤਿਹਾਸਕ ਹਵਾਲੇ ਨਹੀਂ ਨੇ। ਇਹ ਨਹੀਂ ਹੈ ਆਪਣੇ ਵੱਲੋਂ ਤਾਂ ਉਹ ਸਿਫਤ ਹੀ ਕਰ ਰਹੇ ਹੁੰਦੇ ਨੇ ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਜਦੋਂ ਅਸਲੀ ਇਤਿਹਾਸ ਦੇ ਨਾਲ ਇਸ ਕਿਸਮ ਦੀਆਂ ਕਾਲਪਨਿਕ
ਜਾਂ ਲੋਕਾਂ ਦੇ ਵਿੱਚ ਪ੍ਰਚਾਰੀਆਂ ਗਈਆਂ, ਕਿਸੇ ਨੇ ਕੋਈ ਕਵਿਤਾ ਲਿਖੀ, ਕਵੀ ਨੇ ਆਪਣੀ ਇਮੈਜੀਨੇਸ਼ਨ ਕੀਤੀ, ਉਹਨੂੰ ਤੁਸੀਂ ਉਹਦੇ ਇਤਿਹਾਸ ਦਾ ਕੋਈ ਨਾਇਕ ਦੇ ਕੇ, ਨਾਂ ਦੇ ਕੇ ਤੁਸੀਂ ਖੜਾ ਕਰ ਦਿੰਦੇ ਹੋ, ਤੇ ਇਹ ਠੀਕ ਨਹੀਂ ਹੈ। ਇਹ ਫਿਰ ਅਲਟੀਮੇਟਲੀ ਜਿਹੜਾ ਠੀਕ ਇਤਿਹਾਸ ਹੈ ਉਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੰਦਾ। ਔਰ ਈਵਨ ਮੈਂ ਦੇਖਦਾ, ਅਸੀਂ ਜੋ ਹੁਣ ਤੱਕ ਸੁਣਦੇ ਆਏ, ਪੜ੍ਹਦੇ ਆਏ ਕਿ ਸਾਹਿਬਜ਼ਾਦਿਆਂ ਨੂੰ ਜਿਹੜਾ ਫਤਵਾ ਸੀ ਕਾਜ਼ੀ ਦਾ, ਉਹ ਜ਼ਿੰਦਾ ਦੀਵਾਰ 'ਚ ਚਿਣਵਾ ਦੇਣ ਦਾ ਸੀ, ਔਰ ਸਰਹੰਦ ਦੀ ਕੰਧ ਔਰ ਦੂਸਰੇ ਦੀ ਗੱਲ ਹੋਈ। ਹੁਣ ਬਹੁਤ ਸਾਰਾ ਇੱਕ ਅੱਧਾ ਬਿਰਤਾਂਤ ਜਿਹੜਾ ਹੈ ਉਹ ਗੁਲੀਲਾਂ ਨਾਲ, ਔਰ ਦੂਸਰਾ ਉਹਦਾ ਵੀ ਕੋਈ ਉਹਨਾਂ ਨੇ ਸੋਰਸ ਤਾਂ ਕੱਢਿਆ ਕਿ ਜੀ ਹੰਡੂਰੀਆ ਕਿ ਕਿਹਨੇ ਲਿਖਿਆ, ਪਰ ਮੈਨੂੰ ਇਹ ਲੱਗਦਾ ਕਿ ਵੀ ਇਸ ਦੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਸ ਕਿਸਮ ਦੀਆਂ, ਫਿਰ ਕਈ ਚੀਜ਼ਾਂ ਟਾਈਮ ਲਾਈਨ 'ਚ ਫਿੱਟ ਕਰਨ ਦੀ ਲਾਈਨ ਨਹੀਂ ਹੈ। ਹਾਲਾਂ ਕੁਝ ਚੀਜ਼ਾਂ ਦੇ ਠੀਕ ਬਿਰਤਾਂਤ ਵੀ ਹੋਏ ਨੇ। ਇੱਕ ਸਟੇਜ ਸੀ ਜਦੋਂ ਕਿ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਬੁਰਜ ਤੋਂ ਛਾਲ ਮਾਰ ਕੇ ਦਿਖਾਇਆ ਜਾਂਦਾ ਸੀ। ਫਿਰ ਇੱਕ ਇਹ ਵੀ ਰਿਹਾ ਕਿ ਜੀ ਉਹਨਾਂ ਨੇ ਯੋਗਾ ਦੇ ਨਾਲ ਆਪਣੇ ਜਿਹੜੇ ਪ੍ਰਾਣ ਨੇ ਉਹ ਦਸਮ ਦੁਆਰ ਚੜਾ ਲਏ। ਹੁਣ ਅਸੀਂ ਜਦੋਂ ਮਾਤਾ ਗੁਜਰੀ ਜੀ ਨੂੰ ਸ਼ਹੀਦ ਦੇ ਰੁਤਬੇ ਦੇ ਤੌਰ ਤੇ ਦੇਖਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਹੈ, ਸੋ ਇਹ ਠੀਕ ਹੈ। ਲੇਕਿਨ ਹੋਰ ਬਹੁਤ ਸਾਰਾ ਐਸਾ ਕੁਛ ਦੇਖਣ ਸੁਣਨ 'ਚ ਇੰਨਾ ਕੁਛ ਸਾਰਾ ਹੋਰ ਨਵਾਂ ਕ੍ਰੀਏਟ ਹੋ ਰਿਹਾ। ਮੈਨੂੰ ਇਹ ਫੀਅਰ ਹੈ ਕਿ ਵੀ ਉਹ ਜਿਵੇਂ ਮੁੜ ਕੇ ਉਹ ਹਿੰਦੂ ਮੰਦਰਾਂ ਦਾ ਹਾਲ ਹੁੰਦਾ, ਤੁਸੀਂ ਅਯੁੱਧਿਆ 'ਚ ਚਲੇ ਜਾਓ, ਕਿਸੇ ਹੋਰ ਤੇ ਚਲੇ ਜਾਓ, ਉਹਨਾਂ ਨੇ ਕਿੰਨੀਆਂ ਥਾਵਾਂ ਦੇ ਉੱਤੇ ਉਹਨੂੰ ਬਣਾ ਕੇ ਉਹਦੇ ਨਾਲ ਹੀ ਉਹ ਕਹਾਣੀ ਜੋੜੀ ਹੁੰਦੀ ਹੈ। ਸੋ ਇਸ ਤੋਂ ਕੋਈ ਨਾ ਕੋਈ, ਇਹਦੇ ਸ਼ਾਇਦ ਸਭ ਤੋਂ ਵੱਡੀ ਦੋਸ਼ੀ ਜੇ ਕੋਈ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਨਾ ਉਹਨਾਂ ਨੇ 10 ਗੁਰੂ ਸਾਹਿਬਾਨ ਦਾ ਕੋਈ ਆਥੈਂਟਿਕ ਇਤਿਹਾਸ, ਜਿਹਨੂੰ ਤੁਸੀਂ ਇੱਕ ਗਰੁੱਪ ਆਫ ਰਿਸਰਚਰਸ, ਹਿਸਟੋਰੀਅਨਸ, ਬੁੱਧੀਜੀਵੀ, ਮਹਾਂਪੁਰਖ, ਸੰਤ, ਟਕਸਾਲਾਂ, ਜਥੇ ਉਹ ਬਣਾ ਦਿਓ, ਔਰ ਇਸ ਸਾਰੇ ਪੀਰੀਅਡ ਦਾ ਇੱਕ ਸਾਰਾ ਪ੍ਰਮਾਣਿਕ 10 ਗੁਰੂ ਸਾਹਿਬਾਨ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੋਂ ਸਿੱਖ ਮਿਸਲਾਂ ਤੱਕ ਔਰ ਮਹਾਰਾਜਾ ਰਣਜੀਤ ਸਿੰਘ ਤੱਕ, ਉਹ ਸਾਰੇ ਦਾ ਜੇ ਇੱਕ ਹਿੱਸਾ ਹੋਏਗਾ ਤੇ ਘੱਟੋ ਘੱਟ ਉਹਦੇ ਵਿੱਚ ਫਿਰ ਹਾਂ ਉਹਦੇ 'ਚ ਕੋਈ ਨਵੇਂ ਸਬੂਤ ਆਉਂਦੇ ਨੇ, ਕੋਈ ਐਸਾ ਕਿਰਦਾਰ ਹੈ ਜਿਹੜਾ ਪਹਿਲਿਆਂ ਨੇ ਇਗਨੋਰ ਕੀਤਾ ਜਾਂ ਕਿਸੇ ਹਿਸਟਰੀ ਦਾ ਉਹਦੇ 'ਚ ਜੇ ਐਡ ਹੁੰਦਾ। ਪਰ ਕਿਉਂਕਿ ਇਸ ਕਿਸਮ ਦਾ ਨਾ ਹੋਣ ਦਾ ਹੀ ਕਾਰਨ ਹੈ ਕਿ ਅਸੀਂ ਦੇਖ ਰਹੇ ਹਾਂ ਕਿ RSS ਨੇ ਆਪਣੇ ਲੈਵਲ ਦੇ ਉੱਤੇ ਹੁਣ ਟਵਿਸਟਿੰਗ ਸ਼ੁਰੂ ਕੀਤੀ ਹੋਈ ਹੈ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ 2-3 ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਨੇ, ਜਦੋਂ ਤੁਸੀਂ ਕਿਹਾ ਕਿ ਜਿਵੇਂ ਹਿਸਟਰੀ ਦੇ ਨਾਇਕ ਆਪਣਾ ਸਫ਼ਰ ਤੈਅ ਕਰਦੇ ਨੇ, ਹਰ ਸਦੀ 'ਚ, ਹਰ ਯੁੱਗ 'ਚ ਜਾਂ ਹਰ ਜ਼ੁਲਮ ਦੇ ਸਾਹਮਣੇ ਨਾਇਕ ਪੈਦਾ ਹੁੰਦਾ ਹੈ, ਖਲਨਾਇਕ ਵੀ ਹੁੰਦਾ ਹੈ, ਟ੍ਰੇਟਰ ਵੀ ਹੁੰਦਾ ਹੈ। ਜਿਵੇਂ ਅਕਸਰ ਕੋਈ ਕਹਿੰਦਾ ਜੀ ਸਿੱਖਾਂ 'ਚ ਗਦਾਰ ਬੜੇ ਨੇ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਸਰਦਾਰ ਬੜੇ ਨੇ, ਕਿਉਂਕਿ ਜਦੋਂ ਸਰਦਾਰ ਨੇ ਤਾਂ ਦੂਸਰਿਆਂ ਦਾ ਮੁੱਲ ਪੈਂਦਾ ਹੈ। ਪਰ ਜਦੋਂ ਅਸੀਂ ਰਜੀਮਸ ਦੀ ਗੱਲ ਕਰਦੇ ਹਾਂ, ਸਾਮਰਾਜਾਂ ਦੀ ਗੱਲ ਕਰਦੇ ਹਾਂ, ਜੇ ਦਿੱਲੀ ਦੇ ਵਿੱਚ ਔਰੰਗਜ਼ੇਬ ਹੈ, ਔਰ ਕਿਉਂਕਿ ਅੱਜ 26 ਦਸੰਬਰ ਦਾ ਦਿਨ ਹੈ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਦਿਨ ਹੈ। ਸੋ ਜੇ ਅਸੀਂ ਇਸ ਤੇ ਫੋਕਸ ਕਰੀਏ, ਸਰਹੰਦ ਦੀ ਕਚਹਿਰੀ, ਔਰੰਗਜ਼ੇਬ ਤਾਂ ਦੂਰ ਦੱਖਣ ਦੇ ਵਿੱਚ ਬੈਠਾ ਹੈ, ਲੇਕਿਨ ਸਰਹੰਦ ਦਾ ਵਜ਼ੀਰ ਖਾਨ ਔਰ ਉਸ ਦਾ ਮੁੱਖ ਦਰਬਾਰੀ, ਜਿਹਨੂੰ ਅੱਜ ਦੇ ਜਿਹੜੀ ਹੈ ਉਹ ਅਹੁਦੇਦਾਰੀ ਦੇ ਵਿੱਚ ਪ੍ਰਧਾਨ ਮੰਤਰੀ ਕਿਹਾ ਜਾਏਗਾ, ਉਹ ਉਸ ਦੇ ਵੱਡੇ ਵਿਲਨ ਨੇ। ਲੇਕਿਨ ਹੁਣ ਜੇ ਅੱਜ ਅਸੀਂ ਦਿੱਲੀ ਤਖਤ ਵੱਲ ਦੇਖੀਏ, ਜਿਨ੍ਹਾਂ ਦੇ ਹੁਕਮ ਥੱਲੇ ਸਾਰਾ ਕੁਝ ਹੋ ਰਿਹਾ, ਤੇ ਅੱਜ ਨਰਿੰਦਰ ਮੋਦੀ ਔਰ ਅਮਿਤ ਸ਼ਾਹ, ਬਿਲਕੁਲ ਇਹ ਉਹ ਕਿਰਦਾਰ ਨੇ। ਹੁਣ ਜੇ ਬੀਤੇ ਦੀ ਗੱਲ ਕਰਾਂਗੇ, ਉਹ ਇਤਿਹਾਸ ਬਹੁਤਿਆਂ ਨੂੰ ਪਤਾ ਹੈ, ਲੇਕਿਨ ਕਿਉਂਕਿ ਬੀਤੇ ਦੇ ਵਿੱਚ ਗਵਾਚ ਜਾਣ ਦਾ ਵੀ ਇੱਕ ਜਿਹੜਾ ਸਾਡੇ ਪ੍ਰਚਾਰਕ ਸ਼੍ਰੇਣੀ ਦਾ ਇੱਕ ਤੌਰ ਤਰੀਕਾ ਹੈ, ਕਿਉਂਕਿ ਕਰੰਟ ਤੋਂ ਭੱਜਦੇ ਨੇ, ਉਸ ਦੀ ਕੋਈ ਉਹ ਗੱਲ ਤੱਕ ਕਰਨੀ ਤਾਂ ਦੂਰ ਦੀ ਗੱਲ, ਉਹਨੂੰ ਰੈਫਰ ਵੀ ਨਹੀਂ ਕਰਨਾ ਚਾਹੁੰਦੇ। ਉਹ ਤੁਹਾਨੂੰ ਉਸੇ ਹੀ ਵੈਰਾਗ ਦੇ ਵਿੱਚ ਸੁੱਟ ਕੇ ਔਰ ਉਸ ਕਿਸਮ ਦੇ ਵੇਰਵਿਆਂ ਦੇ ਵਿੱਚ ਹੀ ਤੁਹਾਨੂੰ ਉਹ ਜ਼ਰੂਰ ਜਿਹੜਾ ਉਹ ਤੁਹਾਡਾ ਅੰਦਰ ਜਜ਼ਬਾਤੀ ਹੁੰਦਾ ਹੈ, ਲੇਕਿਨ ਤੁਸੀਂ ਬੀਤੇ ਦੇ ਉਹਨਾਂ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਕੋਸਦੇ ਹੋ, ਸਾਹਿਬਜ਼ਾਦਿਆਂ ਦੀ ਮੁਹੱਬਤ 'ਚ ਅੱਖਾਂ 'ਚੋਂ ਅਥਰੂ ਘੇਰਦੇ ਹੋ। ਪਰ ਜਿਹੜੇ ਅੱਜ ਦੇ ਵਜ਼ੀਰ ਖਾਨ ਔਰ ਸੁੱਚਾਨੰਦ ਨੇ, ਔਰ ਅੱਜ ਦੇ ਜਿਹੜੇ ਜ਼ਾਲਮ ਨੇ, ਔਰ ਅੱਜ ਜਿਹੜੇ ਗੁਰੂ ਕਲਗੀਧਰ ਦੇ ਪੁੱਤਰ ਪੁੱਤਰੀਆਂ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਲਖਤੇ ਜ਼ਿਕਰਾਂ ਨਾਲੋਂ ਜ਼ਿਆਦਾ ਪਿਆਰ ਕੀਤਾ, ਔਰ ਇਹ ਇੱਕ ਵਰਤਾਰਾ ਨਹੀਂ ਹੈ। ਅਸੀਂ ਜੇ ਚਮਕੌਰ ਦੀ ਗੜੀ ਵੱਲ ਨਜ਼ਰ ਮਾਰੀਏ ਤੇ ਜਦੋਂ
ਜਿਹੜੇ ਪਿਆਰੇ ਉਹਨਾਂ ਦੇ ਨਾਲ ਨੇ ਗੁਰੂ ਸਾਹਿਬਾਨ ਦੇ ਸਿੱਖ ਨੇ, ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਜਿਹੜਾ ਚਮਕੌਰ ਦੀ ਗੜੀ ਚੋਂ ਨਿਕਲ ਜਾਓ। ਤੇ ਗੁਰੂ ਸਾਹਿਬ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਭਾਈ ਮੈਨੂੰ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਤੁਸੀਂ ਪਿਆਰੇ ਹੋ। ਔਰ ਇਹੀ ਕਾਰਨ ਹੈ ਜਦੋਂ ਅਸੀਂ ਗੁਰੂ ਸਾਹਿਬ ਦਾ ਇਹ ਅਲਫਾਜ਼ ਸਾਡੇ ਜਿਹੜੇ ਬਜ਼ੁਰਗਾਂ ਨੇ ਇਤਿਹਾਸ 'ਚ ਲਿਖਿਆ ਕਿ ਗੁਰੂ ਸਾਹਿਬਾਨ 10ਵੇਂ ਪਾਤਸ਼ਾਹ ਨੇ, ਦਸ਼ਮੇਸ਼ ਪਿਤਾ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਨ ਕੁਰਬਾਨ ਕੀਤੇ ਨਾਦੀ ਪੁੱਤਰ ਖਾਲਸਾ ਦੇ ਲਈ। ਨਾਦ ਸ਼ਬਦ ਚੋਂ ਪੈਦਾ ਹੋਇਆ। ਔਰ ਜਦੋਂ ਗੁਰੂ ਸਾਹਿਬਾਨ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਦੋਂ ਅਸੀਂ ਇਹ ਕਹਿੰਦੇ ਤਾਂ ਫਿਰ ਜ਼ਾਹਰ ਹੈ ਗੁਰੂ ਸਾਹਿਬ ਨੇ ਕਰਕੇ ਦਿਖਾਇਆ, ਆਪਣੇ ਸਾਹਿਬਜ਼ਾਦਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੀ ਦੇਖਿਆ, ਖੁਸ਼ੀ ਦੇ ਜੈਕਾਰੇ ਵੀ ਗਜਾਏ। ਹੁਣ ਜਦੋਂ ਇੱਕ ਪਾਸੇ ਇਹ ਸਾਡੇ ਲਈ ਪ੍ਰਾਈਡ ਦਾ, ਔਰ ਜਿਵੇਂ ਮੈਂ ਬੇਕਰਸਫੀਲਡ ਦੇ ਦੀਵਾਨ 'ਚ ਵੀ ਕਿਹਾ ਕਿ ਚਮਕੌਰ ਦੀ ਗੜੀ ਸਾਡਾ ਪ੍ਰਾਈਡ ਹੈ, ਹਮੇਸ਼ਾ ਹੀ ਰਹੇਗਾ। ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ ਔਰ ਉਹ ਉਹਨੂੰ ਸਵਾ ਲੱਖੀ ਉਸ ਸਪਿਰਿਟ ਦੇ ਨਾਲ ਮਾਲੋ ਮਾਲ ਉਸ ਚਮਕੌਰ ਦੀ ਗੜੀ ਨੇ ਕੀਤਾ ਹੈ ਕਿ ਸਿੱਖ ਹਮੇਸ਼ਾ ਜੂਝੇਗਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ। ਜੂਨ 84 ਉਸ ਦੀ ਤਾਜ਼ਾ ਉਦਾਹਰਣ ਹੈ 4 ਦਹਾਕੇ ਪਹਿਲਾਂ। ਪਰ ਸਰਹੰਦ ਦੀ ਕੰਧ ਜ਼ੁਲਮ ਦੀ ਸਿਖਰ ਹੈ। ਇਧਰ ਗੁਰੂ ਸਾਹਿਬ ਜੈਕਾਰੇ ਗਜਾਉਂਦੇ ਨੇ ਚਮਕੌਰ ਦੀ ਗੜੀ ਦੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ। ਲੇਕਿਨ ਜਦੋਂ ਰਾਏ ਕੱਲੇ ਵੱਲੋਂ ਭੇਜਿਆ, ਉਸ ਦਾ ਨੌਕਰ ਨੂਰਾ ਮਾਹੀ ਸਰਹੰਦ ਤੋਂ ਖਬਰ ਲੈ ਕੇ ਆਉਂਦਾ, ਸਾਰੀ ਸੰਗਤ ਜ਼ਾਰੋ ਜ਼ਾਰ ਰੋ ਰਹੀ ਹੈ, ਸੁਣ ਰਹੀ ਹੈ ਉਸ ਬਿਰਤਾਂਤ ਨੂੰ। ਸ਼ਾਮ ਦਾ ਵੇੜਾ ਔਰ 10ਵੇਂ ਪਾਤਸ਼ਾਹ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਫਰਮਾਉਂਦੇ ਨੇ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸੋ ਜ਼ਾਹਰ ਹੈ ਉਹ ਜ਼ੁਲਮ ਦੀ ਅਖੀਰ ਹੈ। ਔਰ ਉਸ ਫਿਰ ਸਰਹੰਦ ਦੀ ਇੱਟ ਨਾਲ ਇੱਟ ਵਜਾਣਾ ਔਰ ਉਸ ਸਫਾਏ ਹਸਤੀ ਤੋਂ ਸ਼ਹਿਰ ਨੂੰ ਮਿਟਾ ਦੇਣਾ, ਜਿਹੜਾ ਮੈਂ ਸਮਝਦਾ ਵੀ ਖਾਲਸੇ ਦਾ ਸੰਪਲਕ, ਜਿਹੜਾ ਖਾਲਸੇ ਦਾ ਸੰਕਲਪ ਹਮੇਸ਼ਾ ਜ਼ੁਲਮ ਦੇ ਸਾਹਮਣੇ ਰਿਹਾ। ਅੱਜ ਸਾਨੂੰ ਉਹ ਨਜ਼ਰ ਨਹੀਂ ਆਉਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 4 ਦਹਾਕੇ ਕੁਰਬਾਨੀਆਂ ਦਾ ਇਤਿਹਾਸ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਸਾਡੇ ਅਜੋਕੇ ਦੌਰ ਦੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ ਨੇ ਬੜਾ ਮਾਣਮੱਤਾ ਇਤਿਹਾਸ ਰਚਿਆ। ਪਰ ਅੱਜ ਜਦੋਂ ਸਾਡੀਆਂ ਅੱਖਾਂ ਸਾਹਮਣੇ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਉਹੀ ਜਦੋਂ ਸਰਹੰਦ ਦੀ ਉਸ ਕਚਹਿਰੀ ਦੇ ਵਿੱਚ ਜਿਹਦੇ 'ਚ ਅੱਡ-ਅੱਡ ਨਵਾਬ ਨੇ ਔਰ ਸ਼ੇਰ ਮੁਹੰਮਦ ਖਾਨ ਜਦੋਂ ਕਿ ਕਾਜ਼ੀ ਇਹ ਫਤਵਾ ਸੁਣਾਉਂਦਾ ਹੈ ਕਿ ਇਹਨਾਂ ਨੂੰ ਜ਼ਿੰਦਾ ਦੀਵਾਰ ਚਿਣ ਦਿੱਤਾ ਜਾਏ। ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰਕੋਟਲੇ ਦਾ ਨਵਾਬ ਹੈ ਉਸ ਕਚਹਿਰੀ ਦੇ ਵਿੱਚ ਮੌਜੂਦ ਹੈ, ਉਹ ਪ੍ਰੋਟੈਸਟ ਕਰਦਾ ਹੈ ਕਿ ਭਾਈ ਇਹ ਸ਼ਰਅ ਦੇ ਖਿਲਾਫ ਹੈ, ਕਿਉਂਕਿ ਸ਼ਰਅ ਸ਼ੀਰਖੋਰ ਬੱਚਿਆਂ ਨੂੰ ਜਿਹੜਾ ਉਹ ਸਜ਼ਾ ਦੇਣ ਦੀ ਜਿਹੜੀ ਹੈ ਉਹ ਵਕਾਲਤ ਨਹੀਂ ਕਰਦੀ। ਤੇ ਨਾਲ ਹੀ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ, ਸਿਰਫ ਇਹ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ, ਇਸ ਲਈ ਤੁਸੀਂ ਉਹਨਾਂ ਨੂੰ ਇਸ ਕਿਸਮ ਦੀ ਸਜ਼ਾ ਦਿਓ, ਇਹ ਕਬੂਲ ਨਹੀਂ ਹੈ। ਤੇ ਫਿਰ ਅਸੀਂ ਦੇਖਦੇ ਕਿ ਜਦੋਂ ਇੱਕ ਸਟੇਜ ਤੇ ਵਜ਼ੀਰ ਖਾਨ ਜਿਹੜਾ ਉਹਦੇ 'ਚ ਸੈਕੰਡ ਥਾਟ ਵੀ ਪੈਦਾ ਹੁੰਦਾ ਤੇ ਫਿਰ ਸੁੱਚਾ ਆਨੰਦਪੁਰੀ, ਮੈਂ ਦੇਖਦਾ ਮੈਂ ਕਿਹਾ ਉਦੋਂ ਸੁੱਚਾ ਆਨੰਦਪੁਰੀ ਸੀ, ਹੁਣ ਇੱਕ ਪੱਗ ਵਾਲਾ ਹਰਦੀਪ ਸਿੰਘ ਪੁਰੀ ਉਹਨੇ ਮੋਦੀ ਨੇ ਬਿਠਾਇਆ ਹੋਇਆ ਆਪਣੀ ਕੈਬਨਿਟ 'ਚ, ਜਿਹੜੇ ਬਿਲਕੁਲ ਉਹ ਮਿੱਟੀ ਦੇ ਮਾਧੋ ਨਹੀਂ, ਰਾਦਰ ਹਰ ਚੀਜ਼ ਦੇ ਉੱਤੇ ਕਿ ਜੀ ਮੋਦੀ ਜੀ ਨੇ ਦੇਖੋ ਸਿੱਖਾਂ ਲਈ ਕੀ ਕਰਤਾ। ਉਦੋਂ ਵੀ ਇਸ ਕਿਸਮ ਦੇ ਟ੍ਰੇਟਰ ਸੁੱਚਾ ਆਨੰਦਪੁਰੀ ਨੂੰ ਜਿਹੜਾ ਉਹਦਾ ਹੀ ਗੁਣਗਾਨ ਕਰਦਾ ਸੀ। ਵੱਖਰੀ ਕਹਾਣੀ ਹੈ ਕਿ ਮੁੜ ਕੇ ਫਿਰ ਸਿੰਘਾਂ ਨੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾ ਕੀ ਦਿੱਤੀ। ਉਹ ਜਦੋਂ ਸਟੈਪ ਅਪ ਕਰਦਾ ਔਰ ਉਹ ਫਿਰ ਵੰਗਾਰਦਾ ਹੈ ਕਿ ਜੀ ਦੱਸੋ ਜੇ ਤੁਹਾਨੂੰ ਛੱਡ ਦਿੱਤਾ ਜਾਏ ਬੱਚਿਓ ਕੀ ਕਰੋਗੇ? ਉਹਨੂੰ ਕਿਹਾ ਕਰਨਾ ਕੀ, ਅਸੀਂ ਫੌਜ ਇਕੱਠੀ ਕਰਾਂਗੇ, ਅਸੀਂ ਤੁਹਾਡੇ ਜ਼ੁਲਮ ਦਾ ਨਾਸ਼ ਕਰਾਂਗੇ। ਔਰ ਉਹ ਫਿਰ ਉਹਨੂੰ ਕਹਿੰਦਾ ਹੈ ਉਸ ਨੂੰ ਵਜ਼ੀਰ ਖਾਨ ਨੂੰ ਸੁੱਚਾ ਨਾ, ਦੇਖੋ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਅਜੇ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਆ ਰਹੇ, ਜੇ ਇਹ ਦੋਵੇਂ ਗੁਰੂ ਗੋਬਿੰਦ ਸਿੰਘ ਖੜੇ ਨੇ। ਔਰ ਫਾਈਨਲੀ ਜਿਹੜਾ ਉਹ ਸਜ਼ਾ ਦਿੱਤੀ ਜਾਂਦੀ। ਹੁਣ ਮੈਂ ਜਦੋਂ ਤੁਸੀਂ ਟਾਈਮ ਫਰੇਮ ਦੇਖਦੇ ਹੋ, ਇਹ 1704 ਦੀ ਕਹਾਣੀ ਹੈ। ਹੁਣ ਅਸੀਂ 2023 ਦੀ ਗੱਲ ਕਰੀਏ
ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਅਮਿਤ ਸ਼ਾਹ ਨੂੰ ਕਹਿੰਦੀ ਹੈ ਕਿ ਭਾਈ ਉਹਨੂੰ ਤੁਸੀਂ ਛੱਡ ਦਿੱਤਾ ਹੈ, ਬਿਲਕਿਸ ਬਾਨੋ ਵਾਲਿਆਂ ਨੂੰ ਛੱਡਿਆ ਹੈ, ਰਾਜੀਵ ਗਾਂਧੀ ਦੇ ਉਹਨਾਂ ਮਰਡਰਸ ਨੂੰ ਛੱਡਿਆ ਹੈ, ਸਾਡੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਔਰ ਦੂਸਰੇ ਕਿੰਨੇ 28 ਸਾਲ ਤੋਂ ਨੇ। ਔਰ ਅਮਿਤ ਸ਼ਾਹ ਦਾ ਜਵਾਬ ਤੁਹਾਨੂੰ ਬਿਲਕੁਲ ਘੱਟੋ ਘੱਟ, ਮੈਨੂੰ ਜਿਉਂ ਹੀ ਮੈਂ ਉਹਦਾ ਅਮਿਤ ਸ਼ਾਹ ਦਾ ਉਸ ਦੇ ਉੱਤੇ ਕਮੈਂਟ ਦੇਖਿਆ ਤਾਂ ਮੈਨੂੰ ਬਿਲਕੁਲ ਸੁੱਚਾਨੰਦ ਉਸ 'ਚੋਂ ਨਜ਼ਰ ਆਇਆ। ਮੈਂ ਕਿਹਾ ਇਹ ਜਿਵੇਂ ਉਹ ਵੀ ਪ੍ਰਾਈਮ ਮਿਨਿਸਟਰ ਸੀ, ਉਹਦਾ ਵਜ਼ੀਰ ਖਾਨ ਦਾ, ਮੋਦੀ ਤਾਂ ਮਸਟ ਵੱਟ ਜਾਂਦਾ ਜਾਂ ਉਹਨੇ ਕੀ ਕਹਿਣਾ ਕੀ ਨਹੀਂ ਕਹਿਣਾ ਉਹ ਦੇਖਦਾ ਵੀ ਉਹਨੇ ਕਿਵੇਂ ਕਰਨਾ। ਪਰ ਜਦੋਂ ਇਹ ਅਮਿਤ ਸ਼ਾਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਕਿ ਇਹਨਾਂ ਨੂੰ ਜਿਨ੍ਹਾਂ ਦੀ ਤੁਸੀਂ ਰਿਹਾਈ ਦੀ ਗੱਲ ਕਰ ਰਹੇ, ਇਹਨਾਂ ਤੋਂ ਕੋਈ ਆਪਣੇ ਕੀਤੇ ਤੇ ਪਛਤਾਵਾ ਨਹੀਂ ਹੈ। ਹੁਣ ਉਹ ਚਾਹੁੰਦੇ ਕੀ ਨੇ, ਜੋ ਸੂਬਾ ਸਰਹੰਦ ਚਾਹੁੰਦਾ ਸੀ ਕਿ ਭਾਈ ਮਾਫੀ ਮੰਗਣ, ਕਹਿਣ ਜੀ ਸਾਥੋਂ ਬੜੀ ਗਲਤੀ ਹੋਈ, ਅਸੀਂ ਜਿਹੜਾ ਇਹ ਬਿਲਕੁਲ ਹੀ ਅਸੀਂ ਤਾਂ ਤੁਹਾਡੇ ਗੁਲਾਮ ਬਣ ਕੇ ਰਵਾਂਗੇ। ਹੁਣ ਉਹਨਾਂ ਨੂੰ 28 ਸਾਲ ਬਾਅਦ ਵੀ ਇਹ ਪ੍ਰੋਬਲਮ ਹੈ ਕਿ ਭਾਈ ਇਹ ਸਿੱਖਾਂ ਨੇ ਕਿਉਂ, ਇਹ ਜਿਹੜੀ ਇਹਨਾਂ ਦੀ ਡਿਫਾਈਂਸ ਹੈ, ਚੈਲੰਜ ਹੈ, ਉਹਨਾਂ ਨੇ ਕਿਹਾ ਜੀ ਜਿਹਨੂੰ ਇਹ ਜਿਹਦੀ ਰਿਹਾਈ ਦੀ ਕਰਦੇ ਨੇ ਉਹਨੂੰ ਕੋਈ ਪਛਤਾਵਾ ਨਹੀਂ ਹੈ ਆਪਣੇ ਕਹਿਣ ਤੇ। ਔਰ ਮੈਂ ਸਮਝਦਾ ਵੀ ਬਲਵੰਤ ਸਿੰਘ ਰਾਜੋਆਣਾ ਨੇ ਅੱਗੋਂ ਜਵਾਬ ਦਿੱਤਾ ਕਿ ਵੀ ਮੈਂ ਤਾਂ ਸ਼ਹੀਦੀ ਢੀਕ ਰਿਹਾ ਤੁਹਾਡੀਆਂ ਸਰਕਾਰਾਂ ਤੋਂ। ਇਹ ਹੈ ਇੱਕ ਪਾਸੇ ਤਾਂ ਇਹ ਸਪਿਰਿਟ ਦੀ ਕੰਟੀਨਿਊਟੀ ਹੈ, ਜਿਹੜੀ ਸਿੱਖੀ ਸਪਿਰਿਟ ਤੁਹਾਨੂੰ ਕਦੇ ਵੀ ਕਿਸੇ ਅੱਗੇ ਝੁਕਣ ਨਹੀਂ ਦਿੰਦੀ। ਪਰ ਜੇ ਅਸੀਂ ਜ਼ਾਲਮਾਂ ਦੇ ਕਿਰਦਾਰ ਦੀ ਗੱਲ ਕਰਨੀ ਹੈ ਤੇ ਤੁਸੀਂ ਇਸ ਸਾਰੇ ਪੀਰੀਅਡ 'ਚ ਦੇਖੋਗੇ ਕਿ ਇੱਕ ਪਾਸੇ ਤਾਂ ਇਹ ਡਰਾਮੇ ਕੀਤੇ ਜਾ ਰਹੇ ਨੇ। ਮੁਗਲੀਆਂ ਦਾ ਦੌਰ ਦਾ ਤਾਂ ਪਤਾ ਸੀ, ਉਹਨਾਂ ਨੇ ਸਿੱਖਾਂ ਨੂੰ ਬਾਗੀ ਐਲਾਨ ਦਿੱਤਾ ਹੈ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਬਾਅਦ ਤੱਕ ਇੱਕ ਪੂਰੀ ਸਦੀ ਅਸੀਂ ਲੜੇ, ਪਰ ਸਾਨੂੰ ਭੁਲੇਖਾ ਨਹੀਂ ਸੀ ਵੀ ਦੁਸ਼ਮਣ ਕੌਣ ਹੈ ਔਰ ਸੱਜਣ ਕੌਣ ਹੈ। ਇੱਕ ਲਾਈਨ ਖਿੱਚ ਕੇ ਲੜਾਈ ਸੀ। ਲੇਕਿਨ ਇਹਨਾਂ ਦਾ ਜਿਹੜਾ ਤੁਸੀਂ ਜਦੋਂ ਵਰਤਾਰਾ ਦੇਖਦੇ ਹੋ ਉਹ ਤਾਂ ਇੱਕ ਉਸ ਘਾਹ ਦੇ ਸੱਪ ਵਾਂਗ ਹੈ। ਇੱਕ ਪਾਸੇ ਇਹ ਸਾਨੂੰ ਆਪਣੇ ਹੋਣ ਦਾ ਜਾਂ ਉਸ ਦੇ ਵਿੱਚ ਸਨਾਤਨੀ ਪਰੰਪਰਾ ਦਾ ਹਿੱਸਾ ਬਣਾ ਕੇ ਜਜ਼ਬ ਕਰਨ ਦੀ ਲਾਈਨ ਹੈ, ਜਿਹਦਾ ਵੱਡਾ ਹਿੱਸਾ ਇੱਕ ਸਾਡਾ ਉਹਨਾਂ ਦੇ ਉਸ ਸਪੈਲ ਥੱਲੇ ਡਰ, ਖੌਫ, ਲਾਲਚ, ਅਹੁਦਿਆਂ ਦੇ ਪਿੱਛੇ ਆ ਦਿੱਲੀ ਕਮੇਟੀ, ਮਨਜਿੰਦਰ ਸਰਸਾ, ਕਾਲਕਾ, ਉਹਨਾਂ ਤੋਂ ਲੈ ਕੇ ਕਿੰਨੇ ਹੋਰ ਕਿਰਦਾਰ ਤੁਹਾਨੂੰ ਨਜ਼ਰ ਆਉਂਦੇ ਨੇ। ਅੱਜ ਜਦੋਂ ਪ੍ਰਗਤੀ ਮੈਦਾਨ ਦੇ ਵਿੱਚ ਇਹ ਵੀਰ ਬਾਲ ਦਿਵਸ ਦੇ ਨਾਂ ਥੱਲੇ ਜਿਹੜਾ ਸਮਾਗਮ, ਉਹਦੇ 'ਚ ਤੁਹਾਨੂੰ ਉਸ ਕਿਸਮ ਦੇ ਸਿੱਖ ਸਕੂਲਾਂ ਦੇ ਬੱਚੇ ਲਿਆ ਕੇ ਬਿਠਾਏ ਹੋਏ, ਉਹੀ ਡਰਾਮੇਬਾਜ਼ੀ ਜੋ ਪਿਛਲੇ ਸਾਲ ਸੀ, ਉਹਦੇ 'ਚ ਕੋਈ ਤੁਹਾਨੂੰ ਭਾਰਤ ਭਰ ਦੇ ਵਿੱਚ ਨਜ਼ਰ ਨਹੀਂ ਆਇਆ ਕਿ ਭਾਈ ਕਿਸੇ ਨੇ ਅਹਿਮਦਾਬਾਦ 'ਚ ਪਰੇਡ ਕੱਢੀ ਜਾਂ ਕਿਸੇ ਹੋਰ। ਜੇ ਤੁਸੀਂ ਉਹੀ ਸਿੱਖਾਂ ਦੇ ਹੀ ਬੱਚੇ, ਸਿੱਖਾਂ ਦਾ ਹੀ ਉਹ ਸਾਰਾ ਕਰਾ ਕੇ ਸਿਰਫ ਉਹ ਆਪਣਾ ਇੱਕ ਸਰਕਾਰੀ ਸ਼ੋਅ ਬਣਾ ਕੇ ਉਹਦੇ 'ਚੋਂ ਕ੍ਰੈਡਿਟ ਕੱਢਣਾ, ਤਾਂ ਉਹਨੂੰ ਵੀਰ ਬਾਲ ਦਿਵਸ ਬਣਾ ਕੇ ਭਾਰਤ ਮਾਤਾ ਦੇ ਖਾਤੇ 'ਚ ਪਾਉਣਾ। ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰੇ ਪੀਰੀਅਡ 'ਚ ਇੱਕ ਪਾਸੇ ਤੁਸੀਂ ਉਸੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰਾਂ ਨੂੰ ਆਪਣੇ ਖਾਤੇ 'ਚ ਪਾ ਕੇ ਵੀਰ ਬਣਾ ਰਹੇ ਹੋ ਭਾਰਤ ਮਾਤਾ ਦੇ, ਤੇ ਦੂਸਰੇ ਪਾਸੇ ਉਸੇ ਹੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਹਵਾਲੇ ਕੀਤਾ ਹੋਇਆ ਹੈ, ਗੈਂਗਸਟਰ ਕਹਿ ਕੇ ਮਾਰਨਾ ਸ਼ੁਰੂ ਕੀਤਾ ਹੋਇਆ ਹੈ। ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਤੁਸੀਂ ਜੋ ਕੁਛ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ ਕੀਤਾ ਹੈ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ 'ਚ, ਇੱਥੇ ਆਲਮੋਸਟ ਜਿਹੜਾ ਉਹਨਾਂ ਦਾ ਉਹ ਕਿਲਿੰਗ ਸਪਰੀ ਸੀ ਉਸ ਨੂੰ ਰੋਕਿਆ ਅਮਰੀਕਨ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ, ਜੋ ਕੁਛ ਗੁਰਪਤਵੰਤ ਸਿੰਘ ਪੰਨੂ ਔਰ ਬਾਕੀ ਜਿਹੜੇ ਆਨਲਾਈਨ ਇਹਨਾਂ ਨੇ ਬਣਾਏ ਹੋਏ ਸੀ। ਸੋ ਇਸ ਸਾਰੇ ਦੇ ਚੱਲਦਿਆਂ ਇਹ ਅਸੀਂ ਆਪਣੇ ਵੀਰਾਂ ਭੈਣਾਂ ਨੂੰ, ਜਿਨ੍ਹਾਂ ਨੂੰ ਦੇਖੋ ਇਹ ਸਾਰੇ ਦਿਨ ਜਦੋਂ ਚੱਲ ਰਹੇ ਹੁੰਦੇ ਨੇ, ਹਰ ਕੋਈ ਇੱਕ ਟ੍ਰੈਡੀਸ਼ਨਲ ਸਟਾਈਲ ਨਾਲ ਸੋਚ ਰਿਹਾ ਹੁੰਦਾ। ਗੁਰਦੁਆਰੇ ਜਾਣਾ, ਬਿਰਤਾਂਤ ਵੀ ਚੱਲ ਰਹੇ ਨੇ, ਰਾਗੀ ਢਾਡੀ ਆਪਣਾ ਜਿਹੜਾ ਉਹ ਆਪਣੇ ਅੰਦਾਜ਼ ਗੱਲ ਕਰ ਰਹੇ ਨੇ। ਪਰ ਜੇ ਤੁਸੀਂ ਅੱਜ ਦੇ ਕੰਟੈਕਸਟ ਉਹਦੀ ਰੈਲੇਵੈਂਸ ਨੂੰ ਨਹੀਂ ਦੇਖੋਗੇ ਤੇ ਫਿਰ ਇਹ ਇਵੇਂ ਹੀ ਹੈ ਜਿਵੇਂ ਅਸੀਂ ਉੱਥੋਂ ਉਸ ਪੀਰੀਅਡ ਦੇ ਵੀ ਜਿਹੜੇ ਨੇ ਉਸ ਤੋਂ ਪਹਿਲਿਆਂ ਦੇ ਕਿਸੇ ਦੀ ਗੱਲ ਕਰਦੇ ਹੋਣਗੇ। ਉਸ ਖਿੱਤੇ ਦੇ ਵਿੱਚ ਉਹ ਰਾਜਪੂਤਾਨੇ ਦੇ ਕਿੰਨੀਆਂ ਧੁਨੀਆਂ ਨੇ, 22 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ, ਕੋਈ ਟੁੰਡੀ ਅਸਰਾਜੇ ਦੀ, ਕੋਈ ਦੂਜੇ, ਉਹ ਵੀ ਬੜੇ ਬਹਾਦਰ ਆਪਣੇ ਲੋਕਲ ਜਿਹੜੇ ਨੇ ਉਹ ਲੈਜੈਂਡ ਵਾਂਗ ਉਹ ਉਸ ਕਿਸਮ ਦੀਆਂ ਵਾਰਾਂ ਸੁਣਾ ਰਹੇ ਹੋਣੇ ਨੇ। ਔਰ ਜਿਹੜਾ ਉਹਨੂੰ ਚੈਲੰਜ ਕਰਨ ਦੀ ਉਹਨਾਂ 'ਚ ਹਿੰਮਤ ਨਹੀਂ ਹੋਣੀ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਕਿ ਅਸੀਂ ਅੱਲਾ ਯਾਰ ਖਾਂ ਯੋਗੀ ਤੋਂ ਬਿਨਾਂ ਹੋਰ ਵੀ ਬਹੁਤ ਕੁਛ ਕਹਿਣ ਨੂੰ ਹੈ, ਔਰ ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਜਦੋਂ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਕੋਈ ਭਾਰਤ ਮਾਤਾ ਦੇ ਨਾਂ ਥੱਲੇ ਨਹੀਂ, ਇਹ ਜ਼ੁਲਮ ਦਾ ਨਾਸ ਕਰਕੇ
ਸਿੱਖ ਸੋਵਰਨਿਟੀ ਦੀ ਗੱਲ ਹੈ। ਲੇਕਿਨ ਮੈਂ ਇਸ ਸੈਗਮੈਂਟ ਨੂੰ ਸੰਤ ਰਾਮ ਉਦਾਸੀ ਜਿਹੜੇ ਇੱਕ ਬਹੁਤ ਵੱਡੇ ਸ਼ਾਇਰ ਹੋਏ ਨੇ, ਅੱਛਾ। ਉਹਨਾਂ ਨੇ ਉਸ ਪਾਸਟ ਨੂੰ ਅੱਜ ਦੇ ਕੰਟੈਕਸਟ, ਇਹ 60s 70s ਦੇ ਵਿੱਚ ਇੱਕ JBT ਟੀਚਰ, ਲੋਕ ਲਹਿਰ ਨਾਲ ਜੁੜੇ ਹੋਏ ਕੌਮ ਲੋਕਾਂ ਦਾ, ਔਰ ਲੇਕਿਨ ਉਸ ਦਾ ਰੈਲੇਵੈਂਸ ਜਿਵੇਂ ਅੱਜ ਸਾਨੂੰ ਇਹਨਾਂ ਚੋਂ ਮੋਦੀ ਔਰ ਅਮਿਤ ਸ਼ਾਹ ਚੋਂ ਜਿਹੜਾ ਉਹ ਵਜ਼ੀਰ ਖਾਂ ਔਰ ਸੁੱਚਾਨੰਦ ਨਜ਼ਰ ਆਉਣਾ ਚਾਹੀਦਾ। ਇਸ ਦੌਰ 'ਚ ਸੁੱਚਾਨੰਦ ਨੇ ਕੀ ਅੱਜ ਦੇ ਦੌਰ ਦੇ ਸੁੱਚਾਨੰਦ ਜੇ ਉਦੋਂ ਉਹਨੇ ਕਿਹਾ ਸੀ ਵਜ਼ੀਰ ਖਾਨ ਨੂੰ ਕਿ ਜੀ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਤੇ ਅੱਜ ਜਦੋਂ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਉਹ ਅਜੀਤ ਡੋਵਲ ਹੋਏ, ਦਿਨਕਰ ਗੁਪਤਾ ਹੋਏ, ਗੌਰਵ ਯਾਦਵ ਹੋਏ, ਅਮਿਤ ਸ਼ਾਹ ਹੋਏ, ਬਿਲਕੁਲ ਚੰਡਾਲ ਚੌਂਕੜੀ ਉਸੇ ਹੀ ਲਾਈਨ ਤੇ ਤੁਰੀ ਹੋਈ ਹੈ। ਤੇ ਜਦੋਂ ਸੰਤ ਰਾਮ ਉਦਾਸੀ ਨੇ ਕਿਹਾ ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀਏ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ, ਖੂਨ ਜ਼ਗਰ ਦੇ ਨਾਲ ਤਾਂ ਜ਼ਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ। ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਇਹ ਹੈ ਸਾਡਾ ਅੱਜ ਦਾ ਮੈਸੇਜ। ਅਸੀਂ 2023 ਚ ਗੱਲ ਕਰਨੀ ਹੈ ਕਿ ਸਾਡੀ ਡਿਫਾਈਂਸ ਚੈਲੰਜ, ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਉਦੋਂ ਵੀ ਬੇਦਾਵਾ ਦੇਣ ਵਾਲੇ ਸੀ, ਭਾਵੇਂ ਉਹਨਾਂ ਨੇ ਮੁੜ ਕੇ ਸ਼ਹਾਦਤਾਂ ਦੇ ਕੇ ਜਿਹੜਾ ਉਸ ਬੇਦਾਵੇ ਨੂੰ ਪੜਵਾਇਆ। ਅੱਜ ਵੀ ਆ ਜਿਹੜੇ ਸਾਰੇ ਹਿੰਦੂ ਤਵੀਆਂ ਦੇ ਕੁੱਤੇ ਬਣੇ ਹੋਏ ਨੇ, ਇਹ ਸਾਰੇ ਅੰਗੂਠਾ ਲਾਉਣ ਵਾਲੇ ਨੇ। ਜੋ ਪੰਜਾਬ ਦਾ ਇਹ ਭਗਵੰਤ ਮਾਨ, ਇਹ ਬਾਦਲਾਂ ਦਾ ਟੱਬਰ, ਇਹ ਕਾਂਗਰਸੀ, ਕੋਈ ਲੇਬਲ ਕੋਈ ਲਾ ਲਓ, ਔਰ ਟ੍ਰੀਟਰਸ ਜਿਹੜੇ ਨੇ ਉਹਨਾਂ ਦੇ ਨਾਲ ਉਹਨਾਂ ਨੇ ਇਹੀ ਚੈਲੰਜ ਸੀ ਉਸ ਜ਼ਮਾਨੇ 'ਚ ਵੀ ਕਿ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ ਜੇਕਰ ਅੱਗ ਤੇ ਚੜ੍ਹੇ ਤਾਂ ਚੜ੍ਹਨ ਦੇਵੀਂ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ। ਐ ਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜਿਹੀ ਜ਼ਹਿਰ ਨਹੀਂ ਪੀ ਸਕਦੇ। ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜਿਹੀ ਨਹੀਂ ਜੀ ਇਹ ਹੈ ਕਿ ਅਸੀਂ ਜਿਵੇਂ ਸਾਹਿਬਜ਼ਾਦਿਆਂ ਦੀ ਕੁਰਬਾਨੀ, ਗੁਲਾਮੀ ਦੇ ਸੰਗਲ ਕੱਟਣ ਲਈ ਅਸੀਂ ਜ਼ਬਰ ਦੇ ਅੱਗੇ ਝੁਕਾਂਗੇ ਨਹੀਂ। ਔਰ ਜਿਹੜਾ ਗੁਲਾਮੀ, ਜਿਵੇਂ ਡੰਗਰ ਵੀ ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜਿਹੀ ਨਹੀਂ ਜੀ ਸਕਦੇ। ਇਹ ਹੈ ਸਪਿਰਿਟ ਕਿ ਅਸੀਂ ਅੱਜ ਜਦੋਂ ਇਸ ਸ਼ਹਾਦਤਾਂ ਦੇ ਜਿਹੜਾ ਪੰਦਰਵਾੜੇ ਦਾ ਆਲਮੋਸਟ ਅਖੀਰਲੇ ਦਿਨਾਂ 'ਚ ਆ ਗਏ, ਇਹ ਸਾਡੀ ਡਿਫਾਈਂਸ ਰਹਿਣੀ ਚਾਹੀਦੀ ਹੈ। ਅਦਰਵਾਈਜ਼ ਇਹ ਮਹਿਜ਼ ਇੱਕ ਰਿਚੁਅਲ ਤੋਂ ਬਿਨਾਂ ਫਿਰ ਇਸ ਦਾ ਕੋਈ ਬਹੁਤਾ ਮਤਲਬ ਨਹੀਂ ਰਹਿ ਜਾਂਦਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।